ਦੇਖਦੇ ਹਾਂ ਇਸ ਵੀਕ ਹੀ ਜਾਣਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਾਈਨਾ ਨੂੰ ਜੀ ਜਿੰਗਪਿੰਗ ਦੇ ਨਾਲ ਮਿਲਣ, ਤੇ ਉਹ 2017 ਤੋਂ ਬਾਅਦ ਇਹ ਉਹਨਾਂ ਦੀ ਵਿਜ਼ਿਟ ਹੋਣੀ ਹੈਗੀ ਆ। ਲਗਭਗ 9 ਸਾਲ ਹੀ ਹੋ ਚੱਲੇ ਹੈਗੇ ਆ। ਟ੍ਰੇਡ ਵਾਰ ਤੋਂ ਬਾਅਦ ਚਾਈਨਾ ਵਾਲੇ ਵੀ ਕਾਫੀ ਔਖੇ ਆ, ਕਿਉਂਕਿ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟੈਰਿਫ ਲਾਇਆ ਗਿਆ ਸੀ, 145% ਤਾਂ ਹੀ ਇੱਕ ਟਾਈਮ ਦੇ ਉੱਤੇ ਚਲਾ ਗਿਆ ਸੀ। ਹੁਣ ਦੂਸਰੇ ਪਾਸੇ ਸਟੇਟਮੈਂਟ ਟਰੰਪ ਹੁਣੀ ਇਹ ਵੀ ਦੇ ਰਹੇ ਆ ਵੀ ਜੇ ਚਾਈਨਾ ਵਾਲੇ ਈਰਾਨ ਦੀ ਸਪੋਰਟ ਕਰ ਰਹੇ ਆ ਤੇ ਅਸੀਂ ਚਾਈਨਾ ਦੇ ਉੱਤੇ ਹੋਰ ਜਿਹੜਾ ਟੈਰਿਫ ਆ ਉਹ ਲਾਵਾਂਗੇ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਤਕਰੀਬਨ 71 ਸੈਂਟ ਜਿਹੜਾ ਹਰਜੋਤ ਸਿੰਘ ਜੀ ਗੈਲਨ ਦੇ ਉੱਤੇ ਟੈਕਸ ਜਿਹੜਾ ਉਹ ਲੱਗਦਾ ਆ। ਸੋ ਟੈਕਸ ਹੌਲੀਡੇ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਹੈ। ਕਈ ਸੂਬਿਆਂ ਨੇ ਜਿਹੜੀ ਉਹ ਕੀਤੀ ਵੀ ਆ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਜਿਹੜਾ ਉਹ ਰੱਖਦੇ ਹੋਏ। ਸੋ ਇਹਨਾਂ ਨੂੰ ਦੇਖਣਾ ਚਾਹੀਦਾ। ਬਾਕੀ ਜਿਹੜੀ ਹਰਜੋਤ ਸਿੰਘ ਜੀ ਬੜੀ ਇੰਪੋਰਟੈਂਟ ਜਿਹੜੀ ਗੱਲ ਆ, ਜਿਹੜੀ ਹੁਣ ਤੁਸੀਂ ਸ਼ੁਰੂਆਤ ਕੀਤੀ ਆ ਵੀ ਜਿਹੜੇ ਚਾਈਨਾ ਦੇ ਨਾਲ ਗੱਲਬਾਤ ਹੋਣੀ ਆ। ਕਹਿੰਦੇ ਵੀ ਚਾਈਨਾ ਆਪਣੀ ਪਾਵਰ ਦੇ ਵਿੱਚ ਬੜਾ ਕੌਨਫੀਡੈਂਟ ਆ। ਵਾਸ਼ਿੰਗਟਨ ਪੋਸਟ ਨੇ ਅੱਜ ਇਹ ਜਿਹੜਾ ਆਰਟੀਕਲ ਛਾਪਿਆ ਹੈ ਵੀ ਕੌਨਫੀਡੈਂਟ ਇਨ ਚਾਈਨਾਜ਼ ਪਾਵਰ, ਸ਼ੀ ਇਜ਼ ਰੈਡੀ ਟੂ ਹੋਸਟ ਏ ਅਨਪ੍ਰੈਡਿਕਟੇਬਲ ਟਰੰਪ। ਵੀ ਟਰੰਪ ਹੁਣੇ ਕੀ ਕਹਿ ਦੇਣ, ਕੀ ਕਰ ਦੇਣ, ਉਹ ਬੜਾ ਅਨਪ੍ਰੈਡਿਕਟੇਬਲ ਆ। ਕਿਸੇ ਨੂੰ ਕੁਛ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਹੈਗਾ। ਕਹਿੰਦੇ ਵੀ ਉਹਨਾਂ ਨੂੰ ਇਹ ਵੀ ਪਤਾ ਵੀ ਕੋਈ ਲਾਸਟਿੰਗ ਡੀਲ ਨਹੀਂ ਆ। ਜੇ ਅੱਜ ਬਣੀ ਆ ਤੇ ਹੋ ਸਕਦਾ ਸ਼ਾਮ ਤਾਈਂ ਟੁੱਟ ਜਾਵੇ, ਹੋ ਸਕਦਾ ਸਵੇਰੇ ਜਿਹੜੀ ਉਹ ਟੁੱਟ ਜੇ ਜਾਂ ਕੋਈ ਹੋਰ ਨਵੀਂ ਚੀਜ਼ ਜਿਹੜੀ ਇਸ ਦੇ ਵਿੱਚ ਆ ਜਾਵੇ। ਸੋ ਹੁਣ ਚਾਈਨਾ ਦਾ ਲੀਡਰ ਕਹਿੰਦੇ ਵੀ ਆਪਣੇ ਮੁਲਕ ਨੂੰ, ਆਪਣੀ ਜਿਹੜੀ ਇਕੋਨਮੀ ਆ ਉਸ ਨੂੰ ਬਚਾਉਣ ਦੀ ਖਾਤਰ ਉਹ ਲੱਗਾ ਹੋਇਆ ਆ, ਤੇ ਜਿਹੜੀ ਵੋਲੇਟਿਲਿਟੀ ਇਸ ਟਾਈਮ ਬਣੀ ਪਈ ਆ ਉਸ ਨੂੰ ਦੇਖਣਾ ਜਿਹੜਾ ਹੋਊਗਾ। ਹੁਣ ਆਪਾਂ ਦੇਖਿਆ ਵੀ ਵੀਕਐਂਡ ਤੋਂ ਪਹਿਲਾਂ ਜਿਹੜਾ ਵਰਲਡ ਵਾਰ 2 ਦੇ ਜਿਹੜੇ ਜਿੱਤੇ ਹੋਏ ਦਿਨਾਂ ਨੂੰ ਲੈ ਕੇ ਜਿਹੜੀ ਪਰੇਡ ਹੋਣੀ ਸੀਗੀ ਰਸ਼ੀਆ ਦੇ ਵਿੱਚ, ਉਹਦੇ ਕਰਕੇ ਉੱਥੇ ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜੀ ਵੀ ਸੀਜ਼ਫਾਇਰ ਹੋਈ ਹੈ। 3 ਦਿਨਾਂ ਦੀ ਸੀਜ਼ਫਾਇਰ ਜਿਹੜੀ ਉਹ ਹੋਈ ਸੀਗੀ। ਤੇ ਹੁਣ ਟਰੰਪ ਹੁਣਾਂ ਨੇ ਚਾਈਨਾ ਨੂੰ ਵੀ ਜਿਹੜਾ ਉਹ ਵਿਜ਼ਿਟ ਕਰਨਾ ਆ। 2017 ਤੋਂ ਬਾਅਦ ਚ ਪਹਿਲੀ ਵਾਰ 9 ਸਾਲਾਂ ਬਾਅਦ ਟਰੰਪ ਜਿਹੜੇ ਆ ਉਹ ਚਾਈਨਾ ਦੇ ਵਿੱਚ ਵਿਜ਼ਿਟ ਕਰਨ ਜਾਣਗੇ। ਤੇ ਕਹਿੰਦੇ ਵੀ ਪਿਛਲੀ ਵਾਰੀ ਜਦ ਉਹ ਗਏ ਸੀ ਤਾਂ ਰੈੱਡ ਕਾਰਪਟ ਵੈਲਕਮ ਮਿਲਿਆ ਸੀਗਾ। ਜਿਹੜੇ ਬੱਚੇ ਆ ਉਹ ਅਮਰੀਕਨ ਤੇ ਚਾਈਨੀ ਜਿਹੜੇ ਝੰਡੇ ਆ ਉਹ ਉਦੋਂ ਉਸ ਟਾਈਮ ਦੇ ਉੱਤੇ ਲਹਿਰਾ ਰਹੇ ਸੀਗੇ। ਆਪਣੇ ਆਪ ਨੂੰ ਬਿਜ਼ਨਸਮੈਨ ਤੇ ਡੀਲ ਮੇਕਰ ਜਿਹੜਾ ਉਹ ਕਹਿੰਦੇ ਆ। ਸੋ ਹੁਣ ਦੇਖਦੇ ਆ ਵੀ ਇਹ ਜਿਹੜੇ ਚਾਈਨਾ ਦੇ ਨਾਲ ਕੋਈ ਡੀਲ ਇਸ ਟਾਈਮ ਬਣਦੀ ਆ ਜਾਂ ਨਹੀਂ। ਚਾਈਨਾ ਦੀ ਧੌਣ ਦੇ ਉੱਤੇ ਗੋਡਾ ਅਮਰੀਕਾ ਨੇ ਈਰਾਨ ਦੇ ਥਰੂ ਵੀ ਜਿਹੜਾ ਉਹ ਰੱਖਿਆ ਹੋਇਆ ਆ। ਈਰਾਨ ਤੋਂ ਜਿਹੜਾ ਤੇਲ ਆਉਣ ਜਾਣ ਦਾ ਜਿਹੜਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਵੀ ਸਾਧਨ ਸੀਗਾ। ਈਰਾਨ ਇੱਕ ਉਹਨਾਂ ਦਾ ਧੁਰਾ ਸੀਗਾ ਚੀਨ ਦੇ ਲਈ, ਜਿੱਥੋਂ ਕਿ ਉਹਨਾਂ ਦੀ એનર્ਜੀ ਦੀ ਜਿਹੜੀ ਲੋੜਾਂ ਆ ਉਹ ਪੂਰੀਆਂ ਕੀਤੀਆਂ ਜਾਂਦੀਆਂ ਸੀ। ਜਦ ਵੈਨੇਜ਼ੁਏਲਾ ਦੇ ਉੱਤੇ ਅਮਰੀਕਾ ਨੇ ਹਮਲਾ ਇੱਕ ਹਿਸਾਬ ਦੇ ਨਾਲ ਕੀਤਾ ਸੀ, ਉਹਨਾਂ ਦਾ ਰਾਸ਼ਟਰਪਤੀ ਚੱਕ ਲਿਆਂਦਾ ਸੀਗਾ ਮਡੂਰੋ। ਉਸ ਟਾਈਮ ਦੇ ਉੱਤੇ ਇਹ ਉਦੋਂ ਆਪਾਂ ਵੀ ਇਹ ਆਖਿਆ ਸੀਗਾ ਵੀ ਅਗਲੀ ਵਾਰੀ ਜਿਹੜੀ ਈਰਾਨ ਦੀ ਇਸ ਲਈ ਹੋ ਸਕਦੀ ਆ ਵੀ ਕਿਉਂਕਿ ਆਪਾਂ ਨੂੰ ਜਿਹੜਾ ਨਾ ਦਿਖਣ ਵਾਲਾ ਜਿਹੜਾ ਹਮਲਾਵਰ ਆ ਜਾਂ ਨਾ ਦਿਖਣ ਵਾਲਾ ਜਿਹੜਾ ਐਨਮੀ ਆ ਉਹ ਚਾਈਨਾ ਆ। ਸੋ ਚਾਈਨਾ ਦੇ ਨਾਲ ਜਿਹੜੀ ਸ਼ੀਤ ਜੰਗ ਦੇ ਤਹਿਤ ਈਰਾਨ ਦੀ ਜਿਹੜੀ ਉਹ ਅਗਲੀ ਵਾਰੀ ਹੀ ਆਈ ਸੀਗੀ। ਸੋ ਹੁਣ ਇਹ ਦੇਖਦੇ ਆ ਵੀ ਟਰੰਪ ਹੁਣੀ ਚਾਈਨਾ ਦੇ ਨਾਲ ਜਾ ਕੇ ਉੱਥੇ ਸ਼ੀ ਜਿਨਪਿੰਗ ਦੇ ਨਾਲ ਕੀ ਗੱਲਬਾਤ ਕਰਨਗੇ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਹੋ ਚੁੱਕੀ ਆ ਵੀ ਅੱਜ ਰਾਸ਼ਟਰਪਤੀ ਟਰੰਪ ਕੁਛ ਕਹਿ ਦੇਣ, ਉਹਦੀ ਗੱਲ ਦੇ ਉੱਤੇ ਹੁਣ ਪਤਾ ਨਹੀਂ ਗਲੋਬਲ ਲੀਡਰਸ ਨੂੰ ਕਿੰਨਾ ਕੁ ਜਿਹੜਾ ਉਹ ਭਰੋਸਾ ਆ। ਆਮ ਲੋਕਾਂ ਦੇ ਵਿੱਚ ਵੀ ਉਹਨਾਂ ਦੀਆਂ ਗੱਲਾਂ ਦੇ ਉੱਤੇ ਭਰੋਸਾ ਜਿਹੜਾ ਪਹਿਲਾਂ ਦੇ ਨਾਲੋਂ ਘਟਿਆ ਆ, ਕਿਉਂਕਿ ਕਦੀ ਕੁਛ ਕਹਿ ਦਿੰਦੇ ਆ, ਕਦੀ ਕੁਛ ਕਹਿ ਦਿੰਦੇ ਆ। ਸੋ ਹੁਣ ਸ਼ੀ ਜਿਨਪਿੰਗ ਤੇ ਚਾਈਨਾ ਵਾਲੇ ਵੀ ਜਿਹੜੇ ਉਹ ਦੇਖਣਗੇ ਵੀ ਸਮਝੌਤਾ ਅਸਲ 'ਚ ਹੁੰਦਾ ਕੀ ਆ, ਕੀ ਟਵੀਟ ਵਾਲਾ ਸਮਝੌਤਾ ਹੁੰਦਾ ਜਾਂ ਅਸਲ ਦੇ ਵਿੱਚ ਕਿਸੇ ਪਾਸੇ ਜਿਹੜੀ ਉਹ ਸਾਈਨ ਵੀ ਕੀਤੇ ਜਿਹੜੇ ਹੋ ਜਾਂਦੇ ਆ। ਸੋ 2017 ਤੋਂ ਲੈ ਕੇ ਹੁਣ ਤੱਕ ਚਾਈਨਾ ਨੇ ਆਪਣੇ ਆਪ ਨੂੰ ਇੱਕ ਤਾਕਤਵਰ ਹੋਰ ਮੁਲਕ ਬਣਾਉਣ ਦੀਆਂ ਕਾਸੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਹੋਈਆਂ ਆ। ਆਪਾਂ ਦੇਖਿਆ ਪਿਛਲੇ 2 ਸਾਲਾਂ 'ਚ ਹਰਜੋਤ ਸਿੰਘ ਜੀ ਯੂਰਪੀਅਨ ਯੂਨੀਅਨ ਵਾਲੇ ਕਿੱਦਾਂ ਚੀਨ ਦੇ ਨਾਲ ਜਿਹੜੇ ਸਮਝੌਤੇ ਕਰ ਰਹੇ ਆ। ਇੱਥੋਂ ਤੱਕ ਕਿ ਏਸ਼ੀਆ ਦੇ ਵਿੱਚ ਕਹਿਣ ਨੂੰ ਉਹਨਾਂ ਦਾ ਕੱਟੜ ਵਿਰੋਧੀ ਭਾਰਤ ਉਹ ਵੀ ਉਹਨਾਂ ਦੇ ਪੈਰਾਂ 'ਚ ਆ ਕੇ ਬੈਠਾ ਆ। ਆਪਣਾ ਗਵਾਂਢੀ ਮੁਲਕ ਜਿਹੜਾ ਕੈਨੇਡਾ ਆ ਉਹ ਵੀ ਉੱਥੇ ਜਾ ਕੇ ਡੀਲ ਕਰਕੇ ਆਇਆ ਆ। ਯੂਕੇ ਵਾਲਾ ਜਿਹੜੇ ਨਾਟੋ ਵਾਲੇ ਮੁਲਕ ਆ ਉਹ ਵੀ ਚਾਈਨਾ ਦੇ ਨਾਲ ਜਿਹੜੇ ਉਹ ਡੀਲ ਕਰਕੇ ਆਏ ਆ। ਇਸ ਸੰਦਰਭ ਦੇ ਵਿੱਚ ਜਦੋਂ ਸਾਰੀ ਦੁਨੀਆ ਚਾਈਨਾ ਦੇ ਨਾਲ ਉਲਰ ਰਹੀ ਆ, ਜਿਹੜੇ ਹੁਣ ਇਹ ਦੇਖਣਾ ਹੋਊਗਾ ਵੀ ਰਾਸ਼ਟਰਪਤੀ ਟਰੰਪ ਉਹ ਚਾਈਨਾ ਦੇ ਨਾਲ ਕਿੱਦਾਂ ਜਿਹੜਾ ਉਹ ਨਜਿੱਠ ਕੇ ਉੱਥੇ ਆਉਂਦੇ ਆ। ਹੁਣੇ ਰੀਸੈਂਟਲੀ ਪਿਛਲੇ ਵੀਕ ਦੇ ਵੀਕਐਂਡ ਦੇ ਉੱਤੇ ਇਹ ਰਿਪੋਰਟਸ ਸਾਹਮਣੇ ਆਈਆਂ ਸੀ। ਇੱਕ ਤਾਂ ਇਹ ਆ
ਵੀ ਪਾਕਿਸਤਾਨ ਨੂੰ ਚੀਨ ਨੇ ਆਪਣੇ ਜਿਹੜੇ 5th ਜਨਰੇਸ਼ਨ ਦੇ ਜਿਹੜੇ ਲੜਾਕੂ ਜਹਾਜ਼ ਆ ਉਹ ਵੀ ਉਹਨਾਂ ਨੂੰ ਦੇਣੇ ਆ। ਇੱਧਰ ਇਹ ਅਮਰੀਕਾ ਵਾਲਿਆਂ ਦੇ ਵੀ ਕਲੋਜ਼ ਹੋਏ ਬੈਠੇ ਆ, ਉਹਦੇ ਕਹਿਣ ਦੇ ਉੱਤੇ ਰਾਸ਼ਟਰਪਤੀ ਪ੍ਰੋਜੈਕਟ ਫਰੀडम ਜਿਹੜਾ ਉਹ ਬੰਦ ਕਰ ਦਿੰਦੇ ਆ। ਸੋ ਇਹ ਵੀ ਇੱਕ ਐਂਗਲ ਜਿਹੜਾ ਉਹ ਦੇਖਣ ਵਾਲਾ ਹੋਊਗਾ ਵੀ ਪਾਕਿਸਤਾਨ ਨੂੰ ਲੈ ਕੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੀ ਨਾਲ ਅੰਦਰ ਖਾਤੇ ਜਿਹੜਾ ਉਹ ਚੱਲਦਾ ਹੈਗਾ ਆ। ਸੋ ਇਹ ਵੀ ਜਿਹੜੇ ਰਾਸ਼ਟਰਪਤੀ ਟਰੰਪ ਉਹ ਭਾਪਣ ਦੀ ਕੋਸ਼ਿਸ਼ ਕਰਨਗੇ ਇਸ ਤਰੀਕੇ ਦੇ ਨਾਲ ਵੀ ਇੰਡੀਆ ਵਾਲੇ ਕਿੱਥੇ ਜਿਹੜੇ ਉਹ ਖੜੇ ਹੈਗੇ ਆ, ਕਿਉਂਕਿ ਬਾਂਹ ਇੰਡੀਆ ਦੀ ਇਹਨਾਂ ਨੇ ਚੰਗੀ ਮਰੋੜੀ ਹੋਈ ਆ। ਰਸ਼ੀਆ ਦੇ ਕੋਲੋਂ ਤੇਲ ਲੈਣਾ ਉਹ ਬੰਦ ਹੋਇਆ, ਈਰਾਨ ਵਾਲਾ ਜਿਹੜਾ ਰੌਲਾ ਰੱਪਾ ਆ ਉਹ ਉਸ ਦੇ ਵਿੱਚ ਉਹਨਾਂ ਦੀ ਆਰਥਿਕਤਾ ਨੂੰ ਖਾਸਾ ਜਿਹੜੀ ਉਹ ਸੱਟ ਵੱਜੀ ਪਈ ਹੈਗੀ ਆ। ਤੇ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਮੈਂਸ਼ਨ ਕੀਤਾ ਵੀ ਚੀਨ ਜਿਹੜਾ ਆ ਉਹ ਇਹ ਵੀ ਦੇਖ ਰਿਹਾ ਆ ਵੀ ਸਾਡੀ ਜਿਹੜੀ ਮਾਰਕੀਟ ਸੀਗੀ, ਜਿਹੜੀ ਅਮਰੀਕਾ ਸੀ ਜਿੱਥੇ ਸਾਡਾ ਬਹੁਤ ਜ਼ਿਆਦਾ ਸਮਾਨ ਬਣ ਕੇ ਜਿਹੜਾ ਉਹ ਜਾਂਦਾ ਸੀਗਾ, ਉਹ ਹੁਣ ਕਾਫੀ ਜ਼ਿਆਦਾ ਘਟਿਆ ਆ, ਉਸ ਨੂੰ ਦੁਬਾਰਾ ਕਿੱਦਾਂ ਠੀਕ ਕੀਤਾ ਜਾ ਸਕਦਾ ਆ। ਪਰ ਚੀਨ ਨੇ ਆਪਣੇ ਹੱਥ ਕੰਡੇ ਵੀ ਜਿਹੜੇ ਉਹ ਵਰਤੇ ਆ। ਅਮਰੀਕਨ ਜਿਹੜੇ ਕਿਸਾਨ ਆ ਉਹਨਾਂ ਦਾ ਜਿਹੜਾ ਪ੍ਰੋਡਕਟ ਆ ਉਸ ਨੂੰ ਨਾ ਖਰੀਦਣਾ ਜਾਂ ਬਹੁਤ ਘੱਟ ਮਾਤਰਾ ਦੇ ਵਿੱਚ ਖਰੀਦਣ ਦੇ ਨਾਲ ਇੱਥੇ ਵੀ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਨੇ ਮਾਰ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਹੈਗੀ ਆ। ਸੋ ਹੁਣ ਦੇਖਦੇ ਆ ਵੀ ਇਹਨਾਂ ਦੀ ਆਉਂਦੇ ਦਿਨਾਂ ਦੇ ਵਿੱਚ ਹੋਣ ਵਾਲੀ ਜਿਹੜੀ ਮੁਲਾਕਾਤ ਆ ਉਸ ਦੇ ਵਿੱਚ ਕੀ ਗੱਲਬਾਤ ਜਿਹੜੀ ਉਹ ਬਣਦੀ ਆ। ਚੀਨ ਦੇ ਵਿੱਚ ਹਰਜੋਤ ਸਿੰਘ ਜੀ ਉਹ ਸ਼ਾਸਨ ਤਾਂ ਨਹੀਂ ਬਦਲਿਆ, ਅਮਰੀਕਾ ਦੇ ਵਿੱਚ ਪਰ ਰਾਸ਼ਟਰਪਤੀ ਆ ਉਹ ਬਾਈਡਨ ਤੋਂ ਬਾਅਦ ਦੂਜੀ ਵਾਰੀ ਸੱਤਾ ਦੇ ਵਿੱਚ ਆਏ ਆ ਤੇ ਇੱਥੇ ਕਾਫੀ ਕੁਝ ਜਿਹੜਾ ਉਹ ਚੇਂਜ ਹੋ ਚੁੱਕਾ ਹੈਗਾ।